पंजाबी रंग वेखण वाले साडे तमाम साथी भरा पंजाबी तमाम लोगों को साडे वालों प्यार भरिया सलाम जी। गल करते रहने अपने चैनल के राही पंजाबी जुबान की, पंजाबी विरसे की ते आपदे कल्चर की कि किवें साडे लोग जिहड़े आ हौली हौली आपदी जुबान नूं भुलदे पए आ, आपदे कल्चर नूं भुलदे पए आ। रोज़ असीं वीडियो बनाने आ बिला नागा ते मकसद सिर्फ एक आ कि आपदी जुबान नूं उत्ते लैके जाइए, आपदे कल्चर नूं ਜਿਹੜੀ ਇਹਦੀ ਅਸਲੀਅਤ ਆ ਉਹ 'ਚ ਲੈ ਕੇ ਆਈਏ, ਇਹਦੀ ਅਸਲ 'ਚ ਲੈ ਕੇ ਆਈਏ, ਆਪਦੀਆਂ ਜੜ੍ਹਾਂ ਦੇ ਨਾਲ ਜੁੜੀਏ, ਆਪਦੇ ਵਡੇਰਿਆਂ ਦੀਆਂ ਰਵਾਇਤਾਂ ਨਾਲ ਜੁੜੀਏ। ਉਹ ਰਵਾਇਤਾਂ ਜਿਹੜੀਆਂ ਮਾਸ਼ਰੇ 'ਚੋਂ ਭੁੱਲ ਚੁੱਕੀਆਂ ਨੇ, ਮਾਸ਼ਰੇ 'ਚੋਂ ਖ਼ਤਮ ਹੋ ਚੁੱਕੀਆਂ ਨੇ, ਉਹਨਾਂ ਨੂੰ ਦੁਬਾਰਾ ਵਾਪਸ ਲੈ ਕੇ ਆਈਏ ਤਾਂ ਕਿ ਪੰਜਾਬੀ ਜ਼ਿੰਦਾ ਰਹਿਣ, ਪੰਜਾਬੀਅਤ ਜ਼ਿੰਦਾ ਰਵੇ। ਗੱਲ ਕਰਦੇ ਹਾਂ ਅੱਜ ਕਿ ਪੰਜਾਬ ਅਤੇ ਕੁਦਰਤ ਇਹਦਾ ਆਪਸ 'ਚ ਕੀ ਤਅੱਲਕ ਆ। ਭਾਜੀ ਮੈਨੂੰ ਲੱਗਦਾ ਕਿ ਪੰਜਾਬੀ ਕੁਦਰਤ ਦੇ ਸਭ ਤੋਂ ਜ਼ਿਆਦਾ ਨਜ਼ਦੀਕ ਆ। ਤੁਸੀਂ ਇਸ ਚੀਜ਼ ਨੂੰ ਕਿਵੇਂ ਵੇਖਦੇ, ਤੁਹਾਡੇ ਨਜ਼ਦੀਕ ਇਹ ਗੱਲ ਕਿਵੇਂ ਆ ਕਿ ਪੰਜਾਬੀ ਤੇ ਕੁਦਰਤ ਆਪਸ 'ਚ ਇਹਨਾਂ ਦਾ ਲਿੰਕ ਹੈ, ਕੋਈ ਤਅੱਲਕ ਹੈ? ਬਿਲਕੁਲ ਜੀ, ਜ਼ਿੰਦਗੀ ਦਾ ਇਹ ਅਸੂਲ ਆ ਕਿ ਸਾਦਾ ਇਹਨੂੰ ਗੁਜ਼ਾਰਿਆ ਜਾਵੇ। ਜਿੰਨੇ ਤੁਸੀਂ ਸਾਦਾ ਰਹੋਗੇ ਤੁਹਾਡੀ ਖੁਰਾਕ ਸਾਦਾ ਰਹੇਗੀ, ਤੁਹਾਡੀ ਜ਼ੁਬਾਨ ਸਾਦਾ ਰਹੇਗੀ, ਤੁਹਾਡਾ ਲਿਬਾਸ ਸਾਦਾ ਰਹੇਗਾ, ਤੁਹਾਡਾ ਜ਼ਿੰਦਗੀ ਗੁਜ਼ਾਰਨ ਦਾ ਤਰੀਕਾ ਸਾਦਾ ਰਹੇਗਾ, ਉਹਨਾਂ ਤੁਸੀਂ ਕੁਦਰਤ ਦੇ ਕਰੀਬ ਹੋ। ਉਸ ਤੋਂ ਇਲਾਵਾ ਪੰਜਾਬ ਦੀ ਅਸੀਂ ਗੱਲ ਕਰੀਏ ਤਾਂ ਇਹ ਇੱਕ ਸਰਸਬਜ਼ ਇਲਾਕਾ ਹੈ। ਇੱਥੇ ਜ਼ਿਆਦਾ ਲੋਕਾਂ ਦਾ ਦਾਰੋ ਮਦਾਰ ਜਿਹੜਾ ਉਹ ਕਾਸ਼ਤਕਾਰੀ 'ਤੇ ਆ। ਹਾਂਜੀ। ਅਤੇ ਲੋਕ ਇਸ ਧਰਤੀ 'ਤੇ ਇਸ ਰੱਬ ਦੀ ਜ਼ਮੀਨ ਦੇ ਉੱਤੇ ਬੀਜ ਸੁੱਟਦੇ ਨੇ ਅਤੇ ਉਹਦੇ ਨਾਲ ਫਸਲ ਉੱਗਦੀ ਆ ਅਤੇ ਕਈਆਂ ਖਾਨਦਾਨਾਂ ਦੇ ਉਹ ਪੇਟ ਪਾਲਦੀ ਹੈ। ਬਿਲਕੁਲ ਬਿਲਕੁਲ। ਅਤੇ ਕੁਦਰਤ ਤੋਂ ਹੋਰ ਇਸ ਤੋਂ ਜ਼ਿਆਦਾ ਬੰਦਾ ਕੀ ਕਰੀਬ ਹੋ ਸਕਦਾ। ਹਾਂਜੀ। ਫਿਰ ਉਹ ਸੱਚੇ ਲੋਕ ਨੇ, ਖਾਲਸ ਲੋਕ ਨੇ, ਉਹਨਾਂ ਦੇ ਸਬਰ ਬੜੇ ਨੇ, ਉਹਨਾਂ ਦੇ ਹੌਸਲੇ ਬੜੇ ਨੇ। ਉਹ ਇਸ ਆਸ 'ਤੇ ਬੈਠੇ ਰਹਿੰਦੇ ਨੇ 4 ਮਹੀਨੇ 5 ਮਹੀਨੇ ਜਾਂ 6 ਮਹੀਨੇ ਕਿ ਇਹ ਫਸਲ ਜਿਹੜੀ ਅਸੀਂ ਬੋਈ ਆ ਇਹਦੇ ਵਿੱਚ ਅੱਲਾਹ ਤਾਲਾ ਬਰਕਤ ਪਾਏਗਾ। ਇਹ ਇੱਕ ਡਾਲੀ ਤੋਂ 70 ਡਾਲੀਆਂ ਹੋਣਗੀਆਂ। ਫਿਰ ਇਹਦੇ ਨਾਲ ਕਰਜ਼ੇ ਸਾਡੇ ਉਤਰਨਗੇ, ਸਾਡੇ ਕਿਸੇ ਧੀ ਪੁੱਤਰ ਦੀ ਸ਼ਾਦੀ ਹੋਏਗੀ, ਕੋਈ ਬੱਚਾ ਅੱਛੀ ਤਾਲੀਮ ਹਾਸਲ ਕਰੇਗਾ। ਠੀਕ ਆ, ਕੋਈ ਅਸੀਂ ਮਕਾਨ ਆਪਦੇ ਕੋਈ ਘਰ ਸਿੱਧਾ ਪੱਧਰਾ ਕਰਾਂਗੇ। ਅਤੇ ਕੁਦਰਤ ਦੇ ਕਰੀਬ ਬਿਲਕੁਲ ਲੋਕ ਉਹੀ ਹੁੰਦੇ ਨੇ ਜਿਹੜੇ ਜ਼ਿਆਦਾ ਸਾਦਾ ਜ਼ਿੰਦਗੀ ਗੁਜ਼ਾਰਦੇ ਨੇ ਅਤੇ ਕੁਦਰਤੀ ਮਾਹੌਲ ਜਿਹੜਾ ਅੱਲਾਹ ਤਾਲਾ ਨੇ ਪੈਦਾ ਕੀਤਾ ਉਹਦੇ ਜ਼ਿਆਦਾ ਕਰੀਬ ਰਹਿੰਦੇ ਨੇ। ਬਿਲਕੁਲ ਬਿਲਕੁਲ। ਯਾਨੀ ਕਿ ਤੁਸੀਂ ਵੇਖੋ ਜਿਹੜਾ ਕੋਈ ਤਨਖਾਹਦਾਰ ਤਬਕਾ ਵਾ ਜਾਂ ਕੋਈ ਜਿਨ੍ਹਾਂ ਦਾ ਕਾਰੋਬਾਰ ਆ ਉਹ ਲੋਕਾਂ ਨੂੰ ਡੇਲੀ ਬੇਸਿਸ 'ਤੇ ਜਾਂ ਮੰਥਲੀ ਬੇਸਿਸ 'ਤੇ ਉਹਨਾਂ ਦੀ ਇਨਕਮ ਹੁੰਦੀ ਹੈ ਇੱਕ। ਜਿਹੜਾ ਕਿਸਾਨ ਆ ਇਹ ਵਿਚਾਰਾ 6 ਮਹੀਨੇ ਮਿਹਨਤ ਕਰਦਾ ਵਾ, ਲਗਾਤਾਰ ਮਿਹਨਤ ਕਰਦਾ, ਅਣਥੱਕ ਮਿਹਨਤ ਕਰਦਾ ਵਾ ਅਤੇ ਇਹਦੀ ਕੀ ਹੁੰਦੀ ਹੈ ਜੀ, ਇਹਦੀ ਹੁੰਦੀ ਹੈ 6 ਮਹੀਨਿਆਂ ਬਾਅਦ ਇਹਨੂੰ ਇਨਕਮ ਆਉਣੀ ਹੁੰਦੀ ਹੈ। ਉਹ ਵੀ ਇਹਨੂੰ ਕੋਈ ਨਹੀਂ ਪਤਾ ਹੁੰਦਾ ਕਿ ਮੇਰੀ ਜਿਹੜੀ ਫਸਲ ਆ ਉਹਦਾ ਰੇਟ ਕੀ ਲੱਗਣਾ, ਚੰਗਾ ਲੱਗਣਾ, ਮਾੜਾ ਲੱਗਣਾ, ਕੁਛ ਬਚੂਗਾ ਜਾਂ ਨਹੀਂ ਬਚੂਗਾ। ਹਾਂਜੀ, ਇਹ ਸਿਰਫ ਰੱਬ ਦੇ ਸਹਾਰੇ ਉਹਦਾ ਯਕੀਨ ਹੁੰਦਾ, ਰੱਬ 'ਤੇ, ਉਹਦਾ ਕੁਦਰਤ ਨਾਲ ਪਿਆਰ, ਉਹਦਾ ਫਸਲਾਂ ਨਾਲ ਪਿਆਰ, ਉਹਦਾ ਇਨਸਾਨੀਅਤ ਨਾਲ ਪਿਆਰ ਕਿ ਮੇਰੀ ਜਿਹੜੀ ਫਸਲ ਆ ਚਲੋ ਮੇਰੇ ਕੰਮ ਨਾ ਆਈ, ਮੈਨੂੰ ਕੁਛ ਨਾ ਬਚਿਆ, ਲੇਕਿਨ ਜਿਹੜੇ ਮੈਂ ਦਾਣੇ ਇਹ ਬੀਜ ਰਿਹਾ ਵਾਂ, ਜਿਹੜਾ ਇਹਨਾਂ ਵਿੱਚ ਫਲ ਉੱਗੂਗਾ ਉਹਨੂੰ ਪਤਾ ਨਹੀਂ ਕਿੰਨੇ ਬੱਚਿਆਂ ਨੇ ਖਾਣਾ, ਕਿੰਨੇ ਲੋਕਾਂ ਦੇ ਢਿੱਡ 'ਚ ਉਹ ਜਾਣਾ, ਕਿੰਨੇ ਲੋਕਾਂ ਦੇ ਢਿੱਡ ਭਰਨੇ ਇਸ ਫਲ ਦੇ ਨਾਲ। ਅਤੇ ਕਿਸਾਨ ਜਿਹੜਾ ਵਾ ਇਹ ਸਾਰੀਆਂ ਗੱਲਾਂ ਰੱਖ ਕੇ ਆਪਣੇ ਜ਼ਿਹਨ 'ਚ ਮਿਹਨਤ ਕਰਦਾ ਲਗਾਤਾਰ। ਅਤੇ ਇਹ ਵੀ ਇੱਕ ਮੈਂ ਕਹਿੰਦਾ ਕੁਦਰਤ ਦੀ ਰਹਿਮਤ ਆ ਕਿਸਾਨ 'ਤੇ, ਕਿ ਕਿਸਾਨ ਦੇ ਦਿਲ 'ਚ ਐਡਾ ਵੱਡਾ ਜਜ਼ਬਾ ਕਿ ਬਗੈਰ ਮਹੀਨੇ ਦੀ ਇਨਕਮ ਤੋਂ, ਬਗੈਰ ਹਫ਼ਤੇ ਦੀ ਇਨਕਮ ਤੋਂ ਇੱਕ ਲੰਮੇ ਪੀਰੀਅਡ ਵਾਸਤੇ ਲਗਾਤਾਰ ਮਿਹਨਤ ਕਰਨੀ ਅਤੇ ਫਿਰ ਪਤਾ ਵੀ ਨਹੀਂ ਕਿ ਉਹ ਮਿਹਨਤ ਦਾ ਰਿਜ਼ਲਟ ਕੀ ਹੋਊਗਾ। ਬਿਲਕੁਲ ਇਸੇ ਤਰ੍ਹਾਂ। ਅਤੇ ਬਾਕੀ ਹਰੂਨ ਭਾਈ, ਜਦੋਂ ਤੁਸੀਂ ਦੇਖਦੇ ਹੋ ਕਿ ਪਿੰਡਾਂ ਥਾਵਾਂ ਦੇ ਰਹਿਣ ਵਾਲੇ ਲੋਕ ਉਹ ਪੰਜਾਬ ਦੇ ਪਿੰਡ ਨੇ ਜਾਂ ਕਿਸੇ ਹੋਰ ਇਲਾਕੇ ਦੇ ਪਿੰਡ ਨੇ ਜਾਂ ਕਿਸੇ ਹੋਰ ਮੁਲਕ ਦੇ ਪਿੰਡ ਨੇ, ਇੱਦਾਂ ਹੀ ਦਿਹਾਤੀ ਏਰੀਆ ਹਰ ਜਗ੍ਹਾ 'ਤੇ ਹੁੰਦਾ ਵਾ ਜਿੱਥੇ ਲੋਕ ਕਾਸ਼ਤਕਾਰੀ ਕਰਦੇ ਨੇ, ਉਹਨਾਂ ਦੀਆਂ ਆਸਾਂ ਉਮੀਦਾਂ, ਉੱਥੇ ਲੋਕ ਵੈਸੇ ਵੀ ਖਾਲਸ ਹੁੰਦੇ ਨੇ, ਸੱਚੇ ਦਿਲ ਦੇ ਮਾਲਕ ਹੁੰਦੇ ਨੇ, ਉਹਨਾਂ ਦੀ ਗ਼ਜ਼ਾ ਖਾਲਸ ਹੁੰਦੀ ਆ। ਇਸੇ ਤਰ੍ਹਾਂ ਤੁਸੀਂ ਮੈਨੂੰ ਇੱਕ ਦਫਾ ਦੱਸਿਆ ਸੀਗਾ ਵੀ ਪੰਜਾਬੀ ਆਪਾਂ ਬੜੇ ਪਿੱਛੇ ਆ ਅਤੇ ਕੁਦਰਤੀ ਮਾਹੌਲ ਦੇ ਬਾਰੇ ਜਾਪਾਨ ਆਪਣੇ ਤੋਂ ਬਹੁਤ ਅੱਗੇ। ਅਤੇ ਫਿਰ ਤੁਸੀਂ ਆਖਿਆ ਵੀ ਉੱਥੇ ਜਾਪਾਨ ਦੇ ਵਿੱਚ ਇੱਕ ਕੋਈ ਆਪਣਾ ਹਿੰਦੁਸਤਾਨ ਦਾ ਸੀਗਾ ਵਲਾਗਰ, ਅਤੇ ਉਹਨੇ ਚਿੱਟੇ ਰੰਗ ਦੀਆਂ ਜਰਾਬਾਂ ਪਾ ਕੇ ਉਹ ਸੜਕ 'ਤੇ ਟੁਰਦਾ ਰਿਹਾ ਕੋਈ 10 ਮਿੰਟ। ਅਤੇ ਉਸ ਤੋਂ ਬਾਅਦ ਉਹਨੇ ਉਹ ਜਰਾਬਾਂ ਆਪਣੀਆਂ ਲਾਹ ਕੇ ਦਿਖਾਈਆਂ ਅਤੇ ਉਹਨਾਂ ਦੇ ਉੱਤੇ ਕੋਈ ਮਿੱਟੀ ਦੇ ਨਿਸ਼ਾਨ ਨਹੀਂ ਸੀ। ਉਹਨਾਂ ਨੇ ਮਾਹੌਲ ਨੂੰ ਸਾਫ਼ ਸੁਥਰਾ ਰੱਖਿਆ। ਅਤੇ ਸਾਡੇ ਤਾਂ ਇਸਲਾਮ ਨੇ ਵੈਸੇ ਹੀ ਇਹ ਆਖਿਆ ਵੀ ਸਫਾਈ ਅੱਧਾ ਈਮਾਨ ਹੈ। ਅਤੇ ਸਾਫ਼ ਸੁਥਰਾ ਰੱਖੋ ਆਪਣੇ ਇਰਦ ਗਿਰਦ ਨੂੰ, ਆਪਣੇ ਲਿਬਾਸ ਨੂੰ, ਆਪਣੇ ਕਿਰਦਾਰ ਨੂੰ। ਅਤੇ ਉਸੇ ਤਰ੍ਹਾਂ ਮੈਨੂੰ ਜਾਪਾਨ ਦੀ ਮੈਨੂੰ ਵੀ ਇੱਕ ਗੱਲ ਯਾਦ ਆ ਗਈ ਵੀ ਉਹ ਕੁਦਰਤੀ ਮਾਹੌਲ ਦੇ ਜ਼ਿਆਦਾ ਕਰੀਬ ਰਹਿੰਦੇ ਨੇ ਅਤੇ ਪਰ ਉਹਨਾਂ ਨੇ ਇਹ ਸੋਚਿਆ ਬਈ ਜਿਹੜਾ ਨਾ
ਇਹ ਸਾਰੇ ਪਰਿੰਦੇ ਤਾਂ ਇੱਥੇ ਫਿਰਦੇ ਰਹਿੰਦੇ ਨੇ ਤੇ ਕਾਂ ਬੜਾ ਤੰਗ ਕਰਦੇ ਨੇ। ਤੇ ਇੱਥੇ ਆਪਣੇ ਵੀ ਤੁਸੀਂ ਇਹ ਦੇਖ ਲਓ, ਮੱਕੀ ਦੀ ਫਸਲ ਗੱਡਦੇ ਆ ਲੋਕ ਤੇ ਉਹ ਕਾਂ ਚੁਗ ਲੈਂਦੇ ਆ, ਜਾਂ ਹੋਰ ਕੋਈ ਫਸਲ ਪਈ ਹੁੰਦੀ ਆ ਤੇ ਕਾਂ ਉਹ ਕਾਫੀ ਸਾਰਾ ਅਨਾਜ ਚੁੱਕ ਕੇ ਲੈ ਜਾਂਦੇ। ਘਰਾਂ ਦੇ ਵਿੱਚ ਕੋਈ ਬੱਚੇ ਰੋਟੀ ਖਾ ਰਹੇ ਆ ਤੇ ਉਹਨਾਂ ਦੇ ਹੱਥੋਂ ਰੋਟੀ ਦੀ ਬੁਰਕੀ ਖੋਹ ਲੈਂਦੇ ਨੇ। ਠੀਕ ਆ, ਚਾਵਲ ਪਏ ਨੇ ਤੇ ਚਾਵਲਾਂ ਦੀ ਉਹ ਪਲੇਟ ਦੇ ਵਿੱਚ ਚੁੰਝ ਮਾਰ ਜਾਂਦੇ ਨੇ ਕਾਂ, ਤੇ ਉਹ ਸਤਾਉਂਦੇ ਬਹੁਤ ਆ। ਉਹਨਾਂ ਨੇ ਵੀ ਇਹੀ ਸੋਚਿਆ ਵੀ ਇਹਨਾਂ ਦਾ ਜਿਹੜਾ ਨਾ ਕੋਈ ਹੱਲ ਕੀਤਾ ਜਾਵੇ। ਤੇ ਉੱਥੇ ਇੱਕ ਇਦਾਂ ਹੀ ਬੰਦਾ ਸੀਗਾ ਤੇ ਉਹ ਜਾਨਵਰਾਂ ਦੇ ਬਾਰੇ ਉਹ ਕਾਫੀ ਉਹਨੇ ਰਿਸਰਚ ਕਰ ਰੱਖੀ ਸੀ। ਤਸੋਕਾ ਹਾਰਾ ਉਹਦਾ ਨਾਂ ਸੀ। ਤੇ ਉਹਨੂੰ ਕਹਿੰਦੇ ਵੀ ਇਹ ਤੂੰ ਹੁਣ ਜਿਹੜਾ ਨਾ ਤੇਰੇ ਜ਼ਿੰਮੇ ਕੰਮ ਆ, ਖਤਮ ਕਰਨਾ। ਹਾਂ, ਇਹ ਕਾਵਾਂ ਦਾ ਨਾ ਕੋਈ ਇਲਾਜ ਕਰ। ਮਾਰਨਾ ਆਪਾਂ ਨੂੰ ਨਹੀਂ, ਇਹ ਵੀ ਆਪਣੀ ਤਹਿਜ਼ੀਬ ਦੇ ਖਿਲਾਫ ਆ, ਇਹਨਾਂ ਨੂੰ ਮਾਰਨਾ ਆਪਾਂ ਨਹੀਂਗਾ। ਤੇ ਕੋਈ ਜਿਹੜਾ ਨਾ ਹੁਣ ਉਹਨੇ ਜਿਹੜਾ ਹੈ ਉਹਦੇ ਤੇ ਤਹਿਕੀਕ ਕਰਨੀ ਸ਼ੁਰੂ ਕਰ ਦਿੱਤੀ। ਉਹਨੇ ਉਹਨਾਂ ਦੀਆਂ ਬੋਲੀਆਂ ਨੂੰ ਸੁਣਿਆ, ਕੋਸ਼ਿਸ਼ ਕਰਦਿਆਂ ਨਾ ਉਹਨੇ 40 ਲਫ਼ਜ਼ ਐਸੇ ਲੱਭ ਲਏ ਵੀ ਐਸ ਮੌਕੇ ਤੇ ਇਹ 40 ਲਫ਼ਜ਼ ਆ ਜਿਹੜੇ ਕਾਂ ਮੁਖਤਲਿਫ ਤਰੀਕਿਆਂ ਨਾਲ ਬੋਲਦੇ। ਅੱਛਾ। ਉਹਦੇ ਵਿੱਚ ਉਹ 2-3 ਲਫ਼ਜ਼ ਉਹਨੇ ਜੁਮਲੇ ਜਿਹੜੇ ਸੀਗੇ ਨਾ ਉਹਨੇ ਰਿਕਾਰਡ ਕਰ ਲਏ ਟੇਪ ਰਿਕਾਰਡਰ ਵਿੱਚ। ਬਈ ਜੇ ਕਿਤੇ ਖਤਰਾ ਹੁੰਦਾ ਤੇ ਇਹ ਇਦਾਂ ਦੀ ਆਵਾਜ਼ ਕੱਢਦੇ ਆ ਵੀ ਇਹ ਖਤਰਾ ਇੱਥੇ ਤੇ ਉੱਥੋਂ ਆਪਾਂ ਭੱਜ ਚੱਲੀਏ। ਤੇ ਜੇ ਕਿਤੇ ਅਨਾਜ ਮਿਲਦਾ ਤੇ ਆਵਾਜ਼ ਕੱਢਦੇ ਵੀ ਆਜੋ ਇੱਥੇ ਖਾਣਾ ਲੱਭ ਗਿਆ ਤੇ ਆਜੋ ਸਾਰੇ ਇਕੱਠੇ ਹੋ ਕੇ ਇਹ ਖਾਈਏ। ਤੇ ਜੇ ਕਿਤੇ ਲੜਾਈ ਪੈ ਜਾਂਦੀ ਆ ਤੇ ਇਹ ਕਹਿੰਦੇ ਵੀ ਇੱਥੇ ਜਿਹੜਾ ਆਪਣਾ ਕੋਈ ਸਾਥੀ ਮੁਸ਼ਕਲ ਵਿੱਚ ਆ ਤੇ ਆਓ ਇਹਨੂੰ ਛਡਾਈਏ। ਤੇ ਉਹਨੇ ਇਹ 2-3 ਜੁਮਲੇ ਮੁਖਤਲਿਫ ਜਗ੍ਹਾ ਤੋਂ ਉਹਨੇ ਰਿਕਾਰਡ ਕੀਤੇ ਤੇ ਉੱਦਾਂ ਉਹਨਾਂ ਦੀ ਰਿਕਾਰਡਿੰਗ ਉਹਨੇ ਭਰ ਲਈ। ਹੁਣ ਉੱਥੇ ਇਹ ਸੀ ਵੀ ਡਸਟਬਿਨਾਂ ਜਿਹੜੀਆਂ ਉਹਨਾਂ ਨੇ ਵੱਡੇ ਡਰਮ ਦੀ ਸ਼ਕਲ ਦੇ ਵਿੱਚ ਸੜਕਾਂ ਤੇ ਰੱਖੀਆਂ ਸੀ ਨਾ, ਉਹ ਛਾਪਰ ਦੇ ਵਿੱਚ ਉਹ ਕੂੜਾ ਪਾ ਕੇ ਤੇ ਉਹਦੇ ਵਿੱਚ ਸੁੱਟ ਦਿੰਦੇ ਸੀ। ਅੱਛਾ ਜੀ। ਤੇ ਇਹ ਕਾਂ ਕੀ ਕਰਦੇ ਸੀ ਵੀ ਆ ਕੇ ਚੁੰਝਾਂ ਮਾਰਦੇ ਸੀ ਤੇ ਉਹ ਕੂੜਾ ਸਾਰੀ ਸੜਕ ਤੇ ਖਿਲਰ ਜਾਂਦਾ ਸੀ। ਉਹਨਾਂ ਨੇ ਹੁਣ ਉਹਨਾਂ ਡਸਟਬਿਨਾਂ ਦੇ ਨਾਲ ਨਾ ਉਹ ਰਿਕਾਰਡਰ ਲਾਤੇ ਉੱਥੇ ਜਿੱਥੇ ਆਵਾਜ਼ ਇਹ ਭਰੀ ਸੀ ਵੀ ਇੱਥੇ ਨਾ ਆਇਆ ਜੇ ਇੱਥੇ ਖਤਰਾ। ਅੱਛਾ। ਉਹ ਹੁਣ ਟੇਪ ਰਿਕਾਰਡਰ ਚੱਲਦਾ ਰਵੇ ਤੇ ਕਾਂ ਜਦੋਂ ਉੱਥੇ ਨੇੜੇ ਤੇੜੇ ਆਉਣ ਲੱਗੇ ਤੇ ਆਵਾਜ਼ ਸੁਣੇ ਤੇ ਉੱਥੋਂ ਨੱਸ ਜਾਵੇ। ਫਿਰ ਉਹਨਾਂ ਨੇ ਅਲੱਗਾ ਉਹਨਾਂ ਦਾ ਕਿਤੇ ਸ਼ਹਿਰ ਤੋਂ ਬਾਹਰ ਖੁਰਾਕ ਦਾ ਬੰਦੋਬਸਤ ਕੀਤਾ। ਉੱਥੇ ਉਹਨਾਂ ਨੇ ਟੇਪ ਰਿਕਾਰਡਰ ਲਾਇਆ ਵੀ ਇੱਥੇ ਖੁਰਾਕ ਲੱਭ ਗਈ ਤੇ ਆ ਜਾਓ। ਉਹ ਉੱਥੋਂ ਚੁਗਦੇ ਸੀ ਜਾ ਕੇ, ਬਾਕੀ ਕਿਸੇ ਯਾਨੀ ਕਿ ਦੁਨੀਆ ਇੱਥੋਂ ਤੱਕ ਰੱਪੜ ਗਈ। ਕਿਆ ਬਾਤ। ਤੇ ਉਹਨਾਂ ਨੇ ਇਹ ਸਾਰਾ ਕੁਝ ਮਾਹੌਲ ਆਪਦੇ ਨੂੰ ਸਾਫ਼ ਸੁਥਰਾ ਰੱਖਣ ਵਾਸਤੇ ਤੇ ਕੁਦਰਤ ਦੇ ਕਰੀਬ ਹੋਣ ਵਾਸਤੇ ਇਹ ਸਾਰਾ ਕਦਮ ਉਹਨਾਂ ਨੇ ਚੁੱਕਿਆ ਵੀ ਇਹ ਅੱਲਾ ਦੀ ਬਣਾਈ ਹੋਈ ਮਖਲੂਕ ਆ, ਇਹਨੂੰ ਮਾਰਨਾ ਵੀ ਨਹੀਂਗਾ। ਤੇ ਕੁਰਾਨ ਪਾਕ ਵੀ ਇਸੇ ਵਜ੍ਹਾ ਤੋਂ ਉਹਦੇ ਵਿੱਚ ਵੀ ਬਿਆਨ ਕੀਤਾ ਗਿਆ ਵੀ ਇਹ ਜਾਨਵਰਾਂ ਦੇ ਵਿੱਚ ਵੀ ਜਿਹੜੇ ਦੂਸਰੇ ਇਨਸਾਨਾਂ ਤੋਂ ਇਲਾਵਾ ਜਿਹੜੀ ਮਖਲੂਕਾਤ ਆ ਉਹਨਾਂ ਦਾ ਆਪਣਾ ਜ਼ਿੰਦਗੀ ਦੇ ਵਿੱਚ ਇੱਕ ਨਿਜ਼ਾਮ ਆ, ਉਹਨਾਂ ਦਾ ਕਾਨੂੰਨ ਆ, ਉਹਨਾਂ ਦੇ ਅਸੂਲ ਆ, ਉਹਦੇ ਤੇ ਉਹ ਆਪਦੀ ਜ਼ਿੰਦਗੀ ਗੁਜ਼ਾਰਦੇ ਨੇ। ਤੇ ਇਹ ਗੱਲ ਵੀ ਉੱਥੋਂ ਸਾਬਤ ਹੋ ਗਈ। ਬਿਲਕੁਲ ਜੀ। ਤੇ ਉੱਦਾਂ ਵੀ ਤੁਸੀਂ ਸੁਣਿਆ ਹੋਏਗਾ ਵੀ ਇੱਥੇ ਆਪਾਂ ਵੀ ਆਪਦੇ ਮਾਹੌਲ ਦੇ ਵਿੱਚ ਵੇਖਦੇ ਆਂ ਵੀ ਕਈ ਵਾਰੀ ਜਿਹੜਾ ਨਾ ਅਦਾਲਤ ਜੀ ਲਾ ਕੇ ਕਿਤੇ ਬੈਠੇ ਹੁੰਦੇ ਵਰਾਨੇ ਦੇ ਵਿੱਚ ਇੱਕ ਕਾਂ ਨੂੰ ਫੜੀ ਫਿਰਦੇ ਹੁੰਦੇ, ਮਰੀਅਲ ਜੈ ਨੂੰ, ਮੁਜਰਮ ਜੈ ਦੀ ਸ਼ਕਲ ਦੇ ਵਿੱਚ, ਉਹ ਭਰਪੂਰ ਨਹੀਂ ਮਾਰਦਾ। ਉਹ ਕਹਿੰਦੇ ਵੀ ਮੁਕੰਮਲ ਇਹਨਾਂ ਦਾ ਅਦਾਲਤੀ ਨਿਜ਼ਾਮ ਮੌਜੂਦ ਆ, ਸਾਰਾ ਇਹਨਾਂ ਦਾ ਇਦਾਂ ਹੀ ਸਿਸਟਮ ਹੈਗਾ। ਇਹਨਾਂ ਦੀ ਫੋਰਸ ਅਲੱਗਾ ਵਾ ਲੜਨ ਵਾਲੀ ਤੇ ਜਿਹੜੇ ਖੁਰਾਕ ਵਾਲੇ ਆ ਉਹ ਅਲੱਗਾ ਵਾ। ਤੇ ਇਸੇ ਤਰ੍ਹਾਂ ਜਿਹੜਾ ਨਾ ਜੀ ਇਹ ਬਿਲਕੁਲ ਜਿਹੜਾ ਵੀ ਕੁਦਰਤ ਨੇ ਕਾਰਖਾਨਾ ਹੈ ਬਣਾਇਆ ਹੈ ਕਿਸੇ ਕਾਨੂੰਨ ਤੇ ਹੀ ਚੱਲਦਾ ਰਿਹਾ, ਭਾਵੇਂ ਉਹ ਇਨਸਾਨ ਨੇ ਜਾਂ ਭਾਵੇਂ ਕੋਈ ਜਾਨਦਾਰ ਨੇ ਜਾਂ ਕੋਈ ਪਰਿੰਦੇ ਨੇ ਜਾਂ ਕੋਈ ਸਮੁੰਦਰ ਵਿੱਚ ਰਹਿਣ ਵਾਲੀ ਮਖਲੂਕ ਆ, ਸਾਰੀ ਕਿਸੇ ਕਾਇਦੇ ਕਾਨੂੰਨ ਨਾਲ ਹੀ ਚੱਲਣ ਡਈ ਆ। ਹਰ ਕਿਸੇ ਦਾ ਆਪਣਾ ਕੋਈ ਮਕਸਦ ਆ, ਕੋਈ ਕੰਮ ਆ। ਹਾਂਜੀ। ਇਸੇ ਤਰੀਕੇ ਨਾਲ ਚਾਈਨਾ 'ਚ ਕਹਿੰਦੇ ਕਿ ਉਹ ਨਾ ਇੱਕ ਉਹਨਾਂ ਦਾ ਹੈਗਾ ਸੀ ਸਦਰ, ਤੇ ਉਹਨੇ ਆਖਿਆ ਕਿ ਜਿਹੜੀਆਂ ਚਿੜੀਆਂ ਨਾ ਇਹਨਾਂ ਨੂੰ ਖਤਮ ਕੀਤਾ ਜਾਵੇ, ਮੁਲਕ 'ਚੋਂ ਇਹ ਨੁਕਸਾਨ ਕਰਦੀਆਂ, ਬੀਜ ਚੁਗ ਲੈਂਦੀਆਂ ਵਾ ਤੇ ਫਸਲ ਨਹੀਂ ਹੁੰਦੀ। ਉਹਨਾਂ ਨੇ ਨਾ ਪੂਰੇ ਮੁਲਕ ਤੋਂ ਸਾਰੇ ਲੋਕਾਂ ਦੇ ਰਲ ਕੇ ਨਾ ਚਿੜੀਆਂ ਮੁਕਾਤੀਆਂ। ਹਾਂ, ਉਹ ਤਾਂ ਸਰਕਾਰ ਦੀ ਗੱਲ ਨੂੰ ਮੰਨਦੇ ਵੀ ਬੜੀ ਛੇਤੀ ਆ ਤੇ ਉਹ ਇਦਾਂ ਹੀ ਕਹਿੰਦੇ ਵੀ ਬੜਾ ਹੁਕਮ ਆ ਗਿਆ ਵੱਡਾ, ਇਹਦੇ ਤੇ ਅਮਲ ਹੋਣਾ ਚਾਹੀਦਾ। ਅੱਛਾ ਜੀ। ਚਿੜੀਆਂ ਉੱਥੋਂ ਨਿਕਲ ਗਈਆਂ ਤੇ ਚਿੜੀਆਂ ਜਦੋਂ ਨਿਕਲੀਆਂ ਨਾ ਤੇ ਬਾਅਦ 'ਚੋਂ ਜਿਹੜੇ ਉਹਨਾਂ ਦੇ ਸਾਈਡ ਇਫੈਕਟ ਸੀਗੇ ਚਿੜੀਆਂ ਨਾ ਹੋਣ ਦੇ, ਉਹ ਨਜ਼ਰ ਆਉਣੇ ਸ਼ੁਰੂ ਹੋ ਗਏ। ਉਹ ਯਾਨੀ ਕੀੜੇ ਮਕੌੜੇ ਜਿਹੜੇ ਸੀਗੇ, ਕਿਉਂਕਿ ਚਿੜੀਆਂ ਕੀੜੇ ਮਕੌੜੇ ਵੀ ਚੁਗਦੀਆਂ ਸੀਗੀਆਂ, ਤੇ ਉਹ ਜਿਹੜੇ ਕੀੜੇ ਮਕੌੜੇ ਸੀਗੇ ਉਹਨਾਂ ਨੇ ਫਸਲਾਂ ਨੂੰ ਹੋਰ ਨੁਕਸਾਨ ਕਰਨਾ ਸ਼ੁਰੂ ਕਰਤਾ। ਯਾਨੀ ਕਿ ਉਹ ਇਹਨਾਂ ਦੀ ਪਹੁੰਚ ਤੋਂ ਵੀ ਬਾਹਰ ਗੱਲ ਚਲੀ ਗਈ। ਫਿਰ ਇਹਨਾਂ ਨੇ ਜਨਾਬ ਬਾਹਰੋਂ ਚਿੜੀਆਂ ਮੰਗਾਈਆਂ, ਸਪਰੇਆਂ ਕੀਤੀਆਂ ਤੇ ਉਹ ਸਪਰੇਆਂ ਦੇ ਨੁਕਸਾਨ ਤੇ ਉਹਦੇ ਕੈਮੀਕਲ, ਉਹ ਉਹਨਾਂ ਦਾ ਉਹ ਖਰਚਾ ਵੱਧ ਗਿਆ ਚਿੜੀਆਂ ਦੇ ਨੁਕਸਾਨ ਨਾਲੋਂ ਵੀ। ਕਹਿੰਦੇ ਕੁਦਰਤ ਨਾਲ ਨਹੀਂ ਪੰਗਾ ਲੈਣਾ ਚਾਹੀਦਾ। ਜਿੱਥੇ ਸ਼ੈ ਵਸਦੀ ਆ ਉਹਨੂੰ ਵਸਦੇ ਰੱਖੋ, ਉਹਨੂੰ ਨਾ ਛੱਡੋ। ਤੇ ਭਾਜੀ ਮੈਂ ਦੇਖਦਾ ਕਿ ਅੱਜ ਕੱਲ੍ਹ ਜਿਹੜੀਆਂ ਚਿੜੀਆਂ ਵਾ ਆਪਣੀਆਂ ਜਿਹੜੀਆਂ ਪਹਿਲੇ ਅਸੀਂ ਛੋਟੇ ਹੁੰਦੇ ਸੀ ਨਾ ਤੇ ਬਹੁਤ ਚਿੜੀਆਂ ਹੁੰਦੀਆਂ ਸੀ ਦਰਖਤਾਂ 'ਤੇ। ਇਸ ਟਾਈਮ ਚੀਂ ਹੋਣੀ ਚਿੜੀਆਂ ਦੀ ਆਵਾਜ਼ ਤੇ ਬੜੇ ਪਰਿੰਦੇ ਹੁੰਦੇ ਸੀ। ਹੋਰ ਉਹ ਪਰਿੰਦਿਆਂ 'ਚ ਬੜਾ ਘਾਟਾ ਨਜ਼ਰ ਆ ਰਿਹਾ ਵਾ। ਹਰ ਪਰਿੰਦਾ ਘੱਟ ਗਿਆ, ਚਿੜੀਆਂ ਘੱਟ ਗਈਆਂ, ਕਾਂ ਘੱਟ ਗਿਆ, ਬਗਲੇ ਘੱਟ ਗਏ। ਉਹਦੇ ਪਿੱਛੇ ਤੁਹਾਨੂੰ ਕੀ ਲੱਗਦਾ ਕੀ ਵਜ੍ਹਾ ਵਾ? ਇੱਥੇ ਜੀ 2-3 ਵਜ੍ਹਾ ਇਹਦੀਆਂ ਬਣ ਜਾਂਦੀਆਂ ਨੇ।
ਇੱਕ ਤਾਂ ਜਿਹੜਾ ਨਾ ਦਰਖਤਾਂ ਦੀ ਤਾਦਾਦ ਹੂੰ ਉਹ ਬਹੁਤ ਤੇਜ਼ੀ ਨਾਲ ਘਟਣ ਡਈ ਆ। ਉਸ ਵਜ੍ਹਾ ਤੋਂ ਦੇਖ ਲਓ ਤੁਸੀਂ ਵੀ ਹੁਣ ਵੀ ਗਰਮੀ ਜਦੋਂ ਆਉਂਦੀ ਹੈ ਤੇ ਕਹਿੰਦੇ ਪਿਛਲੇ ਸਾਰੇ ਸਾਲਾਂ ਦਾ ਰਿਕਾਰਡ ਟੁੱਟ ਗਿਆ। ਹਾਂਜੀ ਤੇ ਉਹ ਦਰਖਤਾਂ ਦੇ ਉੱਤੇ ਕਿਉਂਕਿ ਇਦਾਂ ਦੇ ਪਰਿੰਦਿਆਂ ਨੇ ਵਸੇਰਾ ਕਰਨਾ ਹੁੰਦਾ ਆਪਣਾ, ਤੇ ਉਹ ਦਰਖਤ ਉਹਨਾਂ ਲਈ ਘਰ ਹੁੰਦੇ ਨੇ। ਬਿਲਕੁਲ ਜਦੋਂ ਅਸੀਂ ਦਰਖਤ ਤੇਜ਼ੀ ਨਾਲ ਕੱਟਾਂਗੇ ਤੇ ਉਹ ਫਿਰ ਕਿਸੇ ਹੋਰ ਇਲਾਕੇ ਵੱਲ ਹਿਜਰਤ ਕਰ ਜਾਂਦੇ ਨੇ ਪਰਿੰਦੇ। ਦੂਸਰਾ ਹੈ ਇਹ ਜ਼ਹਿਰਾਂ ਜਿਹੜੀਆਂ ਅਸੀਂ ਫਸਲਾਂ ਤੇ ਇਸਤੇਮਾਲ ਕਰਦੇ ਹਾਂ, ਜਿਹੜੀਆਂ ਅਸੀਂ ਬੀਜਾਂ ਨੂੰ ਲਗਾ ਕੇ ਜ਼ਹਿਰਾਂ ਤੇ ਅਸੀਂ ਸੁੱਟਦੇ ਹਾਂ ਜ਼ਮੀਨ ਦੇ ਵਿੱਚ, ਉਹ ਜਦੋਂ ਕੋਈ ਪਰਿੰਦਾ ਚੁਗ ਲੈਂਦਾ ਵਾ ਤੇ ਮੌਤਾਂ ਉਹਨਾਂ ਦੀਆਂ ਬੜੀਆਂ ਹੋ ਜਾਂਦੀਆਂ ਫਿਰ ਉਹ ਜ਼ਹਿਰਾਂ ਖਾਣ ਨਾਲ ਤੇ ਇਦਾਂ ਦੀਆਂ ਜ਼ਹਿਰੀਲੀਆਂ ਚੀਜ਼ਾਂ ਖਾਣ ਨਾਲ। ਕਹਿੰਦੇ ਨੇ ਕਿ ਜਿਹੜੇ ਟਾਵਰ ਨੇ ਨਾ ਇਹਨਾਂ ਦੀ ਜਿਹੜੀ ਫ੍ਰੀਕੁਐਂਸੀ ਹੁੰਦੀ ਆ ਹਾਂਜੀ ਉਹ ਵੀ ਬਹੁਤ ਨੁਕਸਾਨ ਪਹੁੰਚਾਉਂਦੀ ਹੈ ਬਿਲਕੁਲ ਬਿਲਕੁਲ। ਇਹ ਪਰਿੰਦਿਆਂ ਨੂੰ ਜਿਹੜਾ ਨਾ ਦੇਖੋ ਜੀ ਉਹ ਛੋਟੀ ਜੀ ਜਾਨ ਹੁੰਦੀ ਆ, ਛੋਟਾ ਜਿਹਾ ਉਹਦਾ ਦਿਮਾਗ ਹੁੰਦਾ, ਉਹਦੇ ਨਾਲ ਜਦੋਂ ਛੁਆਵਾਂ ਟਕਰਾਉਂਦੀਆਂ ਨੇ ਕਿਉਂਕਿ ਇਹਨਾਂ ਦਾ ਵੀ ਸਾਰਾ ਲਹਿਰਾਂ ਦਾ ਅਮਲ ਦਖਲ ਫਜ਼ਾ ਨਾਲ ਆ ਤੇ ਇਹਨਾਂ ਨੇ ਵੀ ਫਜ਼ਾ ਦੇ ਵਿੱਚ ਜਾ ਕੇ ਆਪਣੀ ਰੋਜ਼ੀ ਰੋਟੀ ਇਕੱਠੀ ਕਰਨੀ ਹੁੰਦੀ ਆ ਤੇ ਉਹ ਇਹਨਾਂ ਨੂੰ ਸ਼ਦੀਦ ਨੁਕਸਾਨ ਪਹੁੰਚਾਉਂਦੇ ਨੇ। ਉਸ ਤੋਂ ਇਲਾਵਾ ਹੁਣ ਮੈਂ ਇੱਕ ਹੋਰ ਵਿੱਚ ਗੱਲ ਕਰਨਾ ਚਾਹਾਂਗਾ ਕਿ ਮੇਰੇ ਗਵਾਂਢੀ ਨੇ ਤੇ ਉਹਨਾਂ ਦਾ ਨਾ ਬੇਰੀ ਦਾ ਦਰਖਤ ਆ ਬਹੁਤ ਵੱਡਾ ਸਾਰਾ ਘਰ ਦੇ ਵਿੱਚ, ਤੇ ਸਵੇਰ ਜਿਹੜਾ ਨਾ ਉੱਥੇ ਬੜੀ ਸੋਹਣੀ ਆਵਾਜ਼ ਆਉਂਦੀ ਪਈ ਹੁੰਦੀ ਆ, ਕਾਫੀ ਸਾਰੀਆਂ ਚਿੜੀਆਂ ਉਹਨਾਂ ਦੀ ਬੇਰੀ ਦੇ ਬੂਟੇ ਤੇ ਇਕੱਠੀਆਂ ਹੋਈਆਂ ਹੁੰਦੀਆਂ, ਉਹ ਮਾਸ਼ਾਅੱਲਾ ਪੱਤਿਆਂ ਨਾਲ ਵੀ ਭਰਿਆ ਹੋਇਆ, ਫਰੂਟਿੰਗ ਵੀ ਉਹਨੂੰ ਲੱਗਦੀ ਆ। ਤੇ ਉਸ ਤੋਂ ਇਲਾਵਾ ਜਿਹੜਾ ਨਾ ਉੱਥੇ ਉਹ ਚਿੜੀਆਂ ਨੇ ਆਪਣੇ ਘਰ ਬਣਾਏ ਆ ਤੇ ਸਵੇਰ ਇੰਨਾ ਸ਼ੋਰ ਹੁੰਦਾ, ਮੈਨੂੰ ਇਦਾਂ ਲੱਗਦਾ ਵੀ ਮੈਂ ਦੇਖੀਆਂ ਤਾਂ ਨਹੀਂ ਨਾ ਮੈਂ ਗਿਣੀਆਂ ਨੇ, ਮੈਨੂੰ ਇਦਾਂ ਲੱਗਦਾ ਵੀ ਕਮ ਅਜ਼ ਕਮ ਕੋਈ ਉੱਥੇ ਜਿਹੜਾ ਨਾ ਜੀ 400-500 ਚਿੜੀਆਂ ਹੋਣੀਆਂ ਜਿਹੜੀਆਂ ਸਵੇਰ ਆ ਕੇ ਉੱਥੇ ਰੋਲਾ ਪਾਉਂਦੀਆਂ ਨੇ। ਤੇ ਉਹ ਨਾਲ ਵਾਲੇ ਜਿਹੜੇ ਨੇ ਉਹ ਆਂਢੀ ਗਵਾਂਢੀ ਉਹਨਾਂ ਨੂੰ ਵੀ ਪਤਾ ਲੱਗ ਜਾਂਦਾ ਵੀ ਸਵੇਰ ਹੋ ਗਈ ਆ ਤੇ ਆਪਦਾ ਕੰਮ ਧੰਦੇ ਦਾ ਟਾਈਮ ਹੋ ਗਿਆ, ਸਾਰਿਆਂ ਦੀ ਅੱਖ ਵੀ ਖੁੱਲ ਜਾਂਦੀ, ਲੋਕ ਨਮਾਜ਼ ਵੀ ਉੱਠ ਕੇ ਪੜ੍ਹ ਲੈਂਦੇ ਨੇ। ਤੇ ਇਹੀ ਚੀਜ਼ਾਂ ਹੁੰਦੀਆਂ ਜਿਹੜੀਆਂ ਕੁਦਰਤੀ ਹੁਸਨ ਹੁੰਦੀਆਂ ਨੇ ਤੇ ਇਹਨਾਂ ਦੇ ਜਿੰਨਾ ਅਸੀਂ ਕਰੀਬ ਰਵਾਂਗੇ, ਇਹ ਏਸੀ ਕਮਰਿਆਂ ਦੇ ਵਿੱਚ ਬਹਿ ਕੇ ਜਾਂ ਵੱਡੇ ਵੱਡੇ ਜਿਹੜੇ ਪਲਾਜ਼ੇ ਨੇ ਉੱਥੇ ਤੁਸੀਂ ਘਰ ਲੈ ਲਓ ਜਾਂ ਸੁਸਾਇਟੀਆਂ 'ਚ ਘਰ ਲੈ ਲਓ, ਉੱਥੇ ਤੁਹਾਨੂੰ ਇਹ ਨਜ਼ਾਰੇ ਨਹੀਂ ਲੱਭਣੇ ਭਾਵੇਂ ਤੁਸੀਂ ਕਰੋੜਾਂ ਅਰਬਾਂ ਰੁਪਏ ਲਾ ਦਿਓ। ਇਹ ਹੁਸਨ ਜਿਹੜਾ ਵਾ ਉੱਥੇ ਹੀ ਰਹਿਣਾ, ਜਿੰਨਾ ਕੁਦਰਤ ਦੇ ਤੁਸੀਂ ਕਰੀਬ ਹੋਵੋਗੇ ਉੱਥੇ ਇਹ ਤੁਹਾਨੂੰ ਜ਼ਿਆਦਾ ਮਿਲੇਗਾ। ਬਿਲਕੁਲ ਜੀ। ਸਾਡੇ ਯਾਨੀ ਕਿ ਹੁਕਮਰਾਨ ਜਿਹੜੇ ਆ ਉਹ ਵੀ ਇਹਨਾਂ ਗੱਲਾਂ ਤੇ ਨਹੀਂ ਏਡਾ ਗੌਰ ਕਰਦੇ ਤੇ ਕਈਆਂ ਨੇ ਗੱਲ ਵੀ ਕੀਤੀ ਆ ਕਿ ਜ਼ਿਆਦਾ ਤੋਂ ਜ਼ਿਆਦਾ ਜਿਹੜੇ ਦਰਖਤ ਆ ਉਹ ਲਾਉਣੇ ਚਾਹੀਦੇ ਮੁਲਕ ਦੇ ਵਿੱਚ। ਤੇ ਪਰਿੰਦਿਆਂ ਦੇ ਬਾਰੇ ਤੇ ਕਿਸੇ ਨੇ ਅੱਜ ਤੱਕ ਮੈਂ ਨਹੀਂ ਸੁਣਿਆ ਕਿਸੇ ਬੰਦੇ ਨੇ ਗੱਲ ਕੀਤੀ ਹੋਵੇ ਕਿ ਪਰਿੰਦੇ ਘਟਣ ਦੇ ਆ, ਇਹਦੀ ਕੀ ਵਜ੍ਹਾ ਵਾਦੀ ਆ, ਅਸੀਂ ਇਹਨਾਂ ਨੂੰ ਕਿੱਦਾਂ ਦੁਬਾਰਾ ਤੋਂ ਇਹਨਾਂ ਦੀ ਤਾਦਾਦ ਜਿਹੜੀ ਆ ਉਹ 'ਚ ਇਜ਼ਾਫਾ ਕਰਨਾ ਵਾ। ਕੋਈ ਇਹਨਾਂ ਮੁੱਦਿਆਂ ਦੀ ਗੱਲ ਨਹੀਂ ਕਰਦਾ, ਹਾਲਾਂਕਿ ਬੜੇ ਸੀਰੀਅਸ ਇਹ ਮੁੱਦੇ ਹੈਗੇ ਨੇ ਕਿਉਂਕਿ ਜਦੋਂ ਇਹਨਾਂ ਦਾ ਘਾਟਾ ਹੋਊਗਾ, ਇਹਨਾਂ ਪਰਿੰਦਿਆਂ ਦਾ ਜਦੋਂ ਖਾਤਮਾ ਹੋ ਜਾਊਗਾ ਤੇ ਫਿਰ ਜਿਹੜੇ ਨੁਕਸਾਨ ਇਹਨਾਂ ਦੇ ਹੋਣੇ ਨੇ ਨਾ ਹੋਣ ਦੇ ਸਾਨੂੰ ਉਹ ਨਜ਼ਰ ਆਉਣੇ ਸ਼ੁਰੂ ਹੋ ਜਾਣਗੇ ਹੌਲੀ ਹੌਲੀ, ਤੇ ਬਲਕਿ ਨਜ਼ਰ ਆਉਣੇ ਸ਼ੁਰੂ ਹੋ ਗਏ ਨੇ। ਬਿਮਾਰੀਆਂ ਇਨਸਾਨਾਂ ਨੂੰ ਕਿੰਨੀਆਂ ਲੱਗਣ ਦੀਆਂ, ਹੋ ਸਕਦਾ ਕਿ ਇਹਦਾ ਵੀ ਕੋਈ ਉਸ ਚੀਜ਼ ਨਾਲ ਤਅੱਲਕ ਹੋਵੇ। ਇੱਥੇ ਕਿਹੜਾ ਕਿ ਬੰਦਾ ਰਿਸਰਚ ਕਰਦਾ ਜਾਂ ਕਿਸੇ ਨੂੰ ਕੀ ਪਤਾ ਵਾ ਕਿ ਉਹ ਪਰਿੰਦਿਆਂ ਦਾ ਕੀ ਇਸ ਦੁਨੀਆ 'ਚ ਅਮਲ ਦਖਲ ਹੈ ਸੀਗਾ। ਤੇ ਗੱਲਾਂ ਉਹੀ ਯਾਨੀ ਕਿ ਗੱਲਾਂ ਬਾਤਾਂ ਕਰਨ ਦਾ ਮਕਸਦ ਇਹ ਆ ਕਿ ਗੱਲ ਸ਼ੁਰੂ ਕੀਤੀ ਸੀ ਪੰਜਾਬ ਦੀ ਤੇ ਕੁਦਰਤ ਦੀ, ਕਿ ਪੰਜਾਬੀਆਂ ਦਾ ਕੁਦਰਤ ਨਾਲ ਇੱਕ ਬੜਾ ਖਾਸ ਤਅੱਲਕ ਆ ਇਹਨਾਂ ਦਾ। ਯਾਨੀ ਪੰਜਾਬ ਜਿਹੜਾ ਮੇਜਰ ਆ ਪੋਰਸ਼ਨ ਆ ਉਹ ਪੰਜਾਬ ਦਾ, ਉਹ ਸਾਰੇ ਕਿਸਾਨ ਆ ਤੇ ਕਿਸਾਨ ਜਿਹੜਾ ਵਾ ਉਹ ਕੁਦਰਤ ਨਾਲ ਜੁੜਿਆ ਹੋਇਆ ਵਾ। ਇਸੇ ਤਰ੍ਹਾਂ ਜਿਹੜੇ ਬਾਕੀ ਪੰਜਾਬੀ ਆ, ਹਰ ਪੰਜਾਬੀ ਜਿਹੜਾ ਉੱਠਦਾ ਵਾ ਉਹ ਉੱਠਦਾ ਪਿੰਡਾਂ ਥਾਵਾਂ ਤੋਂ ਹੀ ਆ, ਉਹਨਾਂ ਦਾ ਯਾਨੀ ਕਿ ਜੜ੍ਹਾਂ ਜਿਹੜੀਆਂ ਹੁੰਦੀਆਂ ਨੇ ਉਹ ਪਿੰਡਾਂ ਥਾਵਾਂ 'ਤੇ ਹੁੰਦੀਆਂ ਨੇ, ਕਿਸਾਨੀ ਨਾਲ ਉਹਨਾਂ ਦੀਆਂ ਜੜ੍ਹਾਂ ਜਿਹੜੀਆਂ ਨੇ ਉਹ ਜੁੜੀਆਂ ਹੁੰਦੀਆਂ ਨੇ। ਇਸ ਲਈ ਜਿਹੜੇ ਪੰਜਾਬ ਲੋਕ ਨੇ, ਪੰਜਾਬੀ ਲੋਕ ਨੇ, ਇਹ ਕੁਦਰਤ ਦੇ ਬਹੁਤ ਕਰੀਬ ਆ ਤੇ ਕੁਦਰਤ ਇਹਨਾਂ ਦੇ ਬਹੁਤ ਕਰੀਬ ਆ ਤੇ ਕੁਦਰਤ ਨੂੰ ਬੜਾ ਪਸੰਦ ਕਰਨ ਵਾਲੇ ਇਹ ਲੋਕ ਆ। ਤੇ ਉੱਥੇ ਗੱਲਾਂ ਕਰਦੇ ਕਰਦੇ ਆਪਾਂ ਨਿਕਲ ਗਏ ਅੱਗੇ ਜਾਪਾਨ ਵੱਲ ਤੇ ਚਾਈਨਾ ਵੱਲ ਤੇ ਪਰਿੰਦਿਆਂ ਵੱਲ। ਇਹ ਸਾਰੀਆਂ ਗੱਲਾਂ ਆਪਸ 'ਚ ਲਿੰਕਡ ਹੈਗੀਆਂ ਨੇ। ਮਤਲਬ ਗੱਲਾਂ ਕਰਨ ਦਾ ਇਹੀ ਆ ਕਿ ਪੰਜਾਬੀ ਜਿਵੇਂ ਕੁਦਰਤ ਦੇ ਨਾਲ ਜੁੜੇ ਸੀਗੇ ਉਵੇਂ ਜੁੜੇ ਰਹਿਣ। ਦੇਖੋ ਜੀ ਹਰੂਨ ਬਾਈ, ਬਿਲਕੁਲ ਆਪਾਂ ਭਾਵੇਂ ਜਾਪਾਨ ਨਾਲ ਨਿਕਲ ਗਏ ਜਾਂ ਚੀਨ ਨਾਲ ਨਿਕਲ ਗਏ, ਆਪਾਂ ਵੀ ਉਹਨਾਂ ਲੋਕਾਂ ਦੀ ਮਿਸਾਲ ਇਸੇ ਤਰ੍ਹਾਂ ਦਿੱਤੀ ਹੈ ਨਾ ਵੀ ਯਾਰ ਉਹ ਦੇਖੋ ਕੁਦਰਤ ਦੇ ਕਿੰਨਾ ਕਰੀਬ ਨੇ, ਕੁਦਰਤੀ ਚੀਜ਼ਾਂ ਨੂੰ ਕਿੱਦਾਂ ਉਹ ਸੰਭਾਲਦੇ ਨੇ ਤੇ ਸਾਨੂੰ ਵੀ ਇਹਨਾਂ ਨੂੰ ਸੰਭਾਲਣਾ ਚਾਹੀਦਾ। ਇਹ ਸਾਡਾ ਵਿਰਸਾ ਵਾ, ਇਹ ਸਾਡੀ ਪਛਾਣ ਆ ਤੇ ਅਸੀਂ ਦੂਰ ਹੁੰਦੇ ਜਾਂਦੇ ਆ ਤੇ ਉਹ ਜਿਹੜੇ ਆਪਣਾ ਦੂਰ ਰਹਿੰਦੇ ਨੇ ਜਾਂ ਗੈਰ ਮੁਸਲਮ ਨੇ ਜਾਂ ਉਹਨਾਂ ਨੇ ਕੁਰਾਨੇ ਪਾਕ ਵੀ ਨਹੀਂ ਪੜ੍ਹਿਆ ਜਾਂ ਜਿਹੜਾ ਸਾਡੇ ਤਾਂ ਮਜ਼ਹਬ 'ਚ ਸਾਰਾ ਕੁਝ ਦੱਸਿਆ ਗਿਆ ਤੇ ਅਸੀਂ ਫਿਰ ਵੀ ਨਹੀਂ ਅਮਲ ਕਰਦੇ ਤੇ ਉਹਨਾਂ ਨੂੰ ਹਾਲਾਂਕਿ ਦੱਸਿਆ ਵੀ ਨਹੀਂ ਗਿਆ ਤੇ ਉਹ ਕੁਦਰਤ ਦੇ ਨਾਲ ਇੰਨਾ ਪਿਆਰ ਕਰਦੇ ਨੇ, ਉਹ ਕੁਦਰਤ ਦੇ ਵਿਰਸੇ ਨੂੰ ਇੰਨਾ ਸੰਭਾਲ ਕੇ ਰੱਖਦੇ ਨੇ। ਤੇ ਇਸੇ ਤਰ੍ਹਾਂ ਮੈਨੂੰ ਇੱਕ ਹੋਰ ਗੱਲ ਯਾਦ ਆ ਗਈ ਵੀ ਮੈਂ ਪਿਛਲੇ ਦਿਨਾਂ ਉੱਥੇ ਫੌਤਕੀ ਹੋਈ ਤੇ ਕੁਲਖਾਨੀ ਤੇ ਬੈਠਾ ਸੀ ਤੇ ਉੱਥੇ ਇੱਕ ਬਜ਼ੁਰਗ ਆਏ ਤੇ ਉਹ ਕਹਿੰਦੇ ਵੀ ਇਦਾਂ ਹੀ ਦੋ ਬੇਲੀ ਸੀਗੇ ਤੇ ਲੰਗੋਟੀਏ ਯਾਰ ਸੀਗੇ ਤੇ ਉਹ ਆਪਦਾ ਪੜ੍ਹਦੇ ਸੀ ਪਿੰਡ ਵਾਲੇ ਸਕੂਲ ਦੇ ਵਿੱਚ ਤੇ ਉਹ ਇੱਕ ਇੱਦਾਂ ਸੀ ਕਿ ਮਾੜੇ ਘਰ ਦਾ ਸੀ ਵਿਚਾਰਾ ਤੇ ਉਹਨੇ ਜਦੋਂ 8 ਜਮਾਤਾਂ ਕੀਤੀਆਂ ਤੇ ਉਹ ਗਾਂ ਸਕੂਲ ਕੋਈ ਨਹੀਂ ਸੀ ਕਿਤੇ ਨੇੜੇ ਤੇ ਸ਼ਹਿਰ ਜਾਣਾ ਪੈਂਦਾ ਸੀ ਤੇ ਉਹਦੇ ਵਸੈਲ ਕੋਈ ਨਹੀਂ ਸੀ, ਉਹਨੇ ਤਲੀਮ ਛੱਡ ਦਿੱਤੀ ਤੇ ਉਹ ਜਿਹੜਾ ਦੂਸਰਾ ਸੀਗਾ ਉਹ ਚਲਾ ਗਿਆ ਸ਼ਹਿਰ ਤੇ ਉਹ ਵਾਹ ਪੜ੍ਹ ਲਿਖ ਗਿਆ ਤੇ ਕੋਈ ਵੱਡਾ ਬੰਦਾ ਬਣ ਗਿਆ, ਉਹਦੀ ਸ਼ਾਦੀ ਹੋ ਗਈ
ਤੇ ਉਹ ਜਿਹੜਾ ਨਾ ਉਹਦੇ 2 ਬੱਚੇ ਹੋ ਗਏ ਤੇ ਉਹਨਾਂ ਨੂੰ ਵੀ ਉਹਨੇ ਚੰਗਾ ਪੜ੍ਹਾਇਆ ਲਿਖਾਇਆ ਤੇ ਉਹਨੇ ਦੱਸਿਆ ਵੀ ਫਲਾਣੀ ਫਲਾਣੀ ਥਾਂ ਤੇ ਕੋਈ ਖਤ ਪੱਤਰ ਉਹਨੂੰ ਲਿਖਿਆ ਵੀ ਮੈਂ ਰਹਿਣਾ ਤੇ ਜੇ ਕਿਤੇ ਟਾਈਮ ਲੱਗੇ ਤੇਰਾ ਤੇ ਤੂੰ ਆਈ। ਉਹ ਲਾਹੌਰ ਚਲਾ ਗਿਆ। ਉਹ ਬੰਦੇ ਨੂੰ ਵੀ ਕਿਤੇ ਕੋਈ ਕੰਮ ਪਿਆ, ਕਿਸੇ ਕੋਈ ਮਰੀਜ਼ ਸੀਗਾ ਤੇ ਉਹਦਾ ਪਤਾ ਲੈਣ ਗਿਆ ਉਹ, ਤੇ ਉਹ ਵੀ ਲਾਹੌਰ ਪਹੁੰਚ ਗਿਆ ਵੀ ਯਾਰ ਇੰਨੇ ਸਾਲ ਹੋ ਗਏ ਨੇ ਤੇ ਮੇਰੇ ਨਾਲ ਇੱਕੋ ਟਾਟ ਤੇ ਬਹਿ ਕੇ ਬੰਦਾ ਪੜ੍ਹਦਾ ਰਿਹਾ ਉਹਨੂੰ ਮਿਲਿਆ ਵਾ ਤੇ ਮੇਰਾ ਬੇਲੀ ਸੀਗਾ, ਲੰਗੋਟੀਆ ਸੀਗਾ ਤੇ ਚੱਲ ਮੈਂ ਹੁਣ ਨਾ ਉਹਦੇ ਕੋਲ ਜਾ ਕੇ ਝੱਟ ਦੁੱਖ ਸੁੱਖ ਕਰ ਆਵਾਂ। ਤੇ ਉੱਥੇ ਗਿਆ ਤੇ ਕਹਿੰਦਾ ਬਈ ਤੂੰ ਦੱਸ ਬਈ ਤੇਰੇ ਪੁੱਤਰ ਕਿੱਥੇ ਨੇ? ਉਹਨੇ ਕਿਹਾ ਪੁੱਤਰ ਮੇਰਾ ਇੱਕ ਇੰਗਲੈਂਡ ਆ ਤੇ ਇੱਕ ਅਮਰੀਕਾ ਵਾ। ਅੱਛਾ। ਤੇ ਉਹਨੇ ਕਿਹਾ ਵੀ ਤੇਰਾ ਫਿਰ? ਕਹਿੰਦਾ ਬੁੱਢੀ ਜਿਹੜੀ ਘਰ ਵਾਲੀ ਮੇਰੀ ਉਹ ਮਰ ਗਈ ਹੈ ਤੇ ਮੈਂ ਇੱਥੇ ਇਕੱਲਾ ਵਾਂ, ਇੱਕ ਨਕਰਾਣੀ ਇਹਨਾਂ ਨੇ ਮੈਨੂੰ ਰੱਖ ਕੇ ਦਿੱਤੀ ਹੈ। ਅੱਛਾ ਜੀ। ਤੇ ਮੋਟੀ ਸਾਰੀ ਉਹਨੇ ਪਹਿਲਾਂ ਗਾਲ ਕੱਢੀ ਪੁੱਤਰਾਂ ਨੂੰ, ਅੱਛਾ ਬਈ ਮੇਰੇ ਕੋਲ ਨਹੀਂ ਹੈਗੇ ਤੇ ਤੂੰ ਜਿਹੜਾ ਨਾ ਬਾਕੀ ਆਪਦੇ ਉਹਦੇ ਕੋਲ ਹਾਲ ਹਾਲਾਤ ਪੁੱਛਣ ਲੱਗ ਪਿਆ। ਤੇ ਉਹਨੇ ਜਦੋਂ ਮੋਟੀ ਸਾਰੀ ਗਾਲ ਕੱਢੀ ਤੇ ਨਾਲ ਉਹਨੇ ਗੱਲ ਸੁਣਾਤੀ, ਕਹਿੰਦਾ ਵੀ ਇੱਕ ਇੱਥੇ ਨਕਰਾਣੀ ਆ ਅੱਛਾ ਤੇ ਇੱਕ ਮੈਂ ਆ ਤੇ ਇੱਕ ਅਸੀਂ ਰੱਖਿਆ ਹੋਇਆ ਕੁੱਤਾ। ਅੱਛਾ। ਤੇ ਕੁੱਤਾ ਬੈਠਾ ਰਹਿੰਦਾ ਬਾਹਰ ਗੇਟ ਤੇ ਤੇ ਜਦੋਂ ਗੇਟ ਦੇ ਬਾਹਰ ਬੈਠਾ ਰਹਿੰਦਾ ਨਾ ਤੇ ਸਵੇਰ ਹੁੰਦੀ ਆ ਤੇ ਉਹ ਕੁੱਤਾ ਜਿਹੜਾ ਨਾ ਜੀ ਹਾਂਜੀ ਉਹ ਭੌਂਕਣਾ ਸ਼ੁਰੂ ਕਰ ਦਿੰਦਾ। ਅੱਛਾ। ਜਦੋਂ ਕੁੱਤਾ ਭੌਂਕਣਾ ਸ਼ੁਰੂ ਕਰਦਾ ਨਾ ਤੇ ਨਕਰਾਣੀ ਉੱਠ ਪੈਂਦੀ ਆ ਤੇ ਉਹਨੂੰ ਪਤਾ ਲੱਗ ਗਿਆ ਵੀ ਬਾਬੇ ਨੂੰ ਰੋਟੀ ਦੇਣੀ ਹੁਣ। ਅੱਛਾ। ਕਹਿੰਦਾ ਉਹ ਕੁੱਤਾ ਭੌਂਕਦਾ ਵਾ ਤੇ ਬਾਬੇ ਦਾ ਖਿਆਲ ਆਉਂਦਾ ਵੀ ਬਾਬੇ ਨੂੰ ਵੀ ਰੋਟੀ ਦੇਣੀ। ਉਹ ਫਿਰ ਪਹਿਲਾਂ ਆਖੇ ਕੁੱਤੇ ਨੂੰ ਸਿੱਟ ਕੇ ਆਉਂਦੀ ਆ ਕੋਈ ਸ਼ੈ ਵੀ ਇਹ ਚੁੱਪ ਕਰੇ। ਕੁੱਤਾ ਯਾਨੀ ਅਲਾਰਮ ਰੱਖਿਆ। ਹਾਂ ਕੁੱਤਾ ਉਹਨਾਂ ਨੇ ਅਲਾਰਮ ਰੱਖਿਆ ਤੇ ਉਹ ਫਿਰ ਮੇਰੇ ਕੋਲ ਆਉਂਦੀ ਆ ਤੇ ਮੈਨੂੰ ਖਾਣਾ ਦਿੰਦੀ ਆ। ਤੇ ਇਦਾਂ ਤਨਹਾਈ ਦੀ ਜ਼ਿੰਦਗੀ ਆ ਤੇ ਕੱਟਣੀ ਕਹਿੰਦਾ ਬਹੁਤ ਔਖੀ ਆ। ਤੇ ਫਿਰ ਉਹਨੂੰ ਗਾਂ ਨਸੀਹਤ ਕਰਨ ਡਿਆ ਹੋਵੇ ਆਪਦੇ ਲੰਗੋਟੀਆਂ ਨੂੰ, ਕਹਿੰਦਾ ਵੀ ਤੂੰ ਆਪਦੀਆਂ 7 ਨਸਲਾਂ ਨੂੰ ਇਹ ਸਮਝਾਈ ਵੀ ਅਗਾਂਹ ਨਸੀਹਤ ਇਹ ਕਰਦੇ ਜਾਣ ਵੀ ਇੱਕ ਮੁੰਡਾ ਵਿੱਚੋਂ ਪੜਾਇਆ ਜੇ ਹੀ ਨਾ। ਠੀਕ ਆ ਵੀ ਕਮ ਅਜ਼ ਕਮ ਉਹ ਜਿਹੜਾ ਤੁਸੀਂ ਇੱਕ ਨਹੀਂ ਪੜਾਓਗੇ ਨਾ ਤੇ ਉਹ ਤੁਹਾਡੇ ਕੋਲ ਹੋਏਗਾ, ਤੁਹਾਡੀ ਸੇਵਾ ਕਰੇਗਾ ਤੇ ਤੁਹਾਡਾ ਸਾਰਾ ਖਿਆਲ ਰੱਖੇਗਾ, ਬਜਾਏ ਇਹ ਕਿ ਕੋਈ ਗੈਰ ਆ ਕੇ ਤੁਹਾਡਾ ਖਿਆਲ ਰੱਖੇ। ਉਹ ਜਿੰਨਾ ਮਰਜ਼ੀ ਤੁਹਾਡਾ ਖਿਆਲ ਰੱਖੇ ਲੇਕਿਨ ਜਿਹੜਾ ਖੂਨੀ ਰਿਸ਼ਤਿਆਂ ਦਾ ਅਹਿਸਾਸ ਹੁੰਦਾ ਵਾ ਉਹ ਉਹਦੇ ਨਾਲ ਤੁਹਾਡਾ ਨਹੀਂ ਹੋ ਸਕਦਾ ਕਦੀ ਵੀ। ਤੇ ਇਸ ਚੀਜ਼ ਦਾ ਖਿਆਲ ਰੱਖਣਾ ਚਾਹੀਦਾ ਹੈ। ਦੁਨੀਆ ਦੇ ਉੱਤੇ ਹਰ ਰਿਸ਼ਤੇ ਦਾ ਨੇਮੁਲ ਬਦਲ ਕਿਸੇ ਨਾ ਕਿਸੇ ਸੂਰਤ ਦੇ ਵਿੱਚ ਤੁਹਾਨੂੰ ਮਿਲ ਸਕਦਾ ਹੈ, ਲੇਕਿਨ ਇੱਕ ਮਾਂ ਤੇ ਇੱਕ ਪਿਓ ਇਹ 2 ਹਸਤੀਆਂ ਐਸੀਆਂ ਨੇ ਵੀ ਇਹਨਾਂ ਦਾ ਨੇਮੁਲ ਬਦਲ ਨਹੀਂ ਹੈਗਾ। ਇਹਨਾਂ ਦਾ ਖਿਆਲ ਰੱਖਣਾ ਚਾਹੀਦਾ ਹੈ, ਇਹਨਾਂ ਦੀ ਖਿਦਮਤ ਸੇਵਾ ਕਰਨੀ ਚਾਹੀਦੀ ਆ, ਇਹਨਾਂ ਦੇ ਕੋਲ ਰਹਿਣਾ ਚਾਹੀਦਾ ਵਾ। ਤੇ ਬਾਕੀ ਕਮਾਈਆਂ ਵੀ ਹੁੰਦੀਆਂ ਰਹਿੰਦੀਆਂ ਨੇ ਸਾਰੀ ਜ਼ਿੰਦਗੀ ਤੇ ਉਹ ਜੋ ਰਿਜ਼ਕ ਮਾਲਕ ਨੇ ਲਿਖਿਆ ਉਹ ਤੁਹਾਨੂੰ ਲੱਭ ਜਾਣਾ ਵਾ। ਅਮਰੀਕਾ ਦੇ ਵਿੱਚ ਕੋਈ ਹੋਰ ਖੁਦਾ ਨਹੀਂ ਤੇ ਇੱਥੇ ਕੋਈ ਹੋਰ ਖੁਦਾ ਨਹੀਂ। ਜੇ ਮਾਲਕ ਨੇ ਤੁਹਾਡੇ ਮੁਕੱਦਰਾਂ 'ਚ ਲਿਖਿਆ ਤੇ ਤੁਹਾਨੂੰ ਇੱਥੇ ਹੀ ਲੱਭ ਜਾਣਾ। ਜੇ ਤੁਹਾਡੇ ਮੁਕੱਦਰਾਂ 'ਚ ਨਹੀਂ ਲਿਖਿਆ ਤੇ ਅਮਰੀਕਾ ਵਿੱਚੋਂ ਵੀ ਇੰਗਲੈਂਡ ਵਿੱਚੋਂ ਵੀ ਤੁਸੀਂ ਧੱਕੇ ਹਿੱਬੇ ਖਾ ਕੇ ਤੇ ਵਾਪਸ ਮੋੜ ਆਓਗੇ। ਬਿਲਕੁਲ ਜੀ, ਬਿਲਕੁਲ ਜੀ। ਇਹਨਾਂ ਗੱਲਾਂ ਦੇ ਨਾਲ ਹੀ ਵੀਡੀਓ ਦਾ ਐਂਡ ਕਰਾਂਗੇ। ਮਾਂ ਪਿਓ ਦਾ ਖਿਆਲ ਕਰਨਾ, ਉਹਨਾਂ ਦਾ ਇਹਤਰਾਮ ਕਰਨਾ, ਉਹਨਾਂ ਨਾਲ ਮੁਹੱਬਤ ਕਰਨਾ, ਪਿਆਰ ਕਰਨਾ, ਇਹ ਪੰਜਾਬੀਆਂ ਦੇ ਖੂਨ ਦੇ ਵਿੱਚ ਹੀ ਸ਼ਾਮਲ ਆ ਤੇ ਇਹ ਸ਼ਾਮਲ ਰਹਿਣੀ ਚਾਹੀਦੀ ਆ। ਇਹ 'ਚ ਅਗਰ ਅਸੀਂ ਘਾਟਾ ਵੇਖੀਏ ਜਾਂ ਇਹਦੇ ਵਿੱਚ ਅਸੀਂ ਵੇਖੀਏ ਕਿ ਕਮੀ ਆ ਰਹੀ ਹੈ ਤੇ ਅਸੀਂ ਸਮਝ ਲਓ ਆਪਦੇ ਵਿਰਸੇ ਤੋਂ ਦੂਰ ਹੋ ਰਹੇ ਹਾਂ, ਆਪਦੀਆਂ ਜੜ੍ਹਾਂ ਤੋਂ ਦੂਰ ਹੋ ਰਹੇ ਹਾਂ। ਮਾਂ ਪਿਓ ਜਿਨ੍ਹਾਂ ਦੇ ਨਹੀਂ ਹੈਗੇ ਕਦੀ ਉਹਨਾਂ ਕੋਲ ਪੁੱਛ ਕੇ ਵੇਖੋ, ਜਿਨ੍ਹਾਂ ਦੇ ਹੈਗੇ ਆ ਉਹਨਾਂ ਨੂੰ ਕਦਰ ਕਰਨੀ ਚਾਹੀਦੀ ਕਿ ਸਾਡੇ ਹੈਗੇ ਆ, ਕਿਉਂਕਿ ਜਦੋਂ ਟੁਰ ਜਾਣ ਬਾਅਦ 'ਚ ਫਿਰ ਕਦਰ ਆਉਂਦੀ ਆ ਤੇ ਉਸ ਵੇਲੇ ਪਛਤਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ। ਜਿਵੇਂ ਕਹਾਵਤ ਆ ਕਿ ਜਬ ਚੁੱਗੀ ਚਿੜੀਆਂ ਖੇਤ ਤਾਂ ਪਛਤਾਏ ਕਿਆ ਹੋਤ। ਜਦੋਂ ਕੰਮ ਹੀ ਖਤਮ ਹੋ ਗਿਆ ਫਿਰ ਪਛਤਾਉਣ ਦਾ ਕੀ ਫਾਇਦਾ। ਤੁਹਾਡੇ ਜਿਹੜੇ ਜਿਨ੍ਹਾਂ ਦੇ ਮਾਂ ਪਿਓ ਹੈਗੇ ਆ ਉਹਨਾਂ ਦੀ ਖਿਦਮਤ ਕਰਿਆ ਕਰੋ, ਉਹਨਾਂ ਨਾਲ ਪਿਆਰ ਕਰਿਆ ਕਰੋ। ਤੇ ਕਹਿੰਦੇ ਮਾਂ ਪਿਓ ਦੇ ਅੱਗੇ ਕਦੀ ਉਫ ਨਹੀਂ ਕਰਨੀ ਚਾਹੀਦੀ, ਭਲਾ ਤੁਹਾਡੀਆਂ ਹੱਡੀਆਂ ਭੰਨ ਦੇਣ ਉਹ, ਤੁਹਾਨੂੰ ਜੋ ਮਰਜ਼ੀ ਕਹਿ ਲੈਣ। ਉਹਨਾਂ ਦੇ ਨਾਲ ਕਦੀ ਵੀ ਬਦਕਲਾਮੀ ਬਦਤਮੀਜ਼ੀ ਨਹੀਂ ਕਰਨੀ ਚਾਹੀਦੀ। ਤੇ ਇਹਨਾਂ ਗੱਲਾਂ ਦੇ ਨਾਲ ਹੀ ਅੱਜ ਦੀ ਵੀਡੀਓ ਦਾ ਐਂਡ ਕਰਦੇ ਹਾਂ। ਤੁਹਾਨੂੰ ਮਿਲਦੇ ਹਾਂ ਇੱਕ ਨਵੀਂ ਵੀਡੀਓ 'ਚ। ਸਾਨੂੰ ਦਿਓ ਇਜਾਜ਼ਤ ਜੀ, ਆਪਦਾ ਖਿਆਲ ਰੱਖਿਓ, ਰੱਬ ਰਾਖਾ ਜੀ। ਤੇ ਹਰੂਨ ਭਾਈ ਤੁਹਾਡੀ ਇਜਾਜ਼ਤ ਦੇ ਨਾਲ ਇੱਕ ਸ਼ੇਰ ਮਾਂ ਦੀ ਸ਼ਾਨ ਦੇ ਵਿੱਚ ਮੈਨੂੰ ਯਾਦ ਆ ਗਿਆ ਤੇ ਕਹਿੰਦਾ ਵੀ ਤੇਰੇ ਬਾਝੋਂ ਮੇਰੀ ਇਹ ਮਾਏ, ਹਾਂਜੀ ਇਸ ਦੁਨੀਆ ਦੇ ਤਿਲਕਣ ਵੇੜੇ, ਜਦ ਵੀ ਡਿੱਗਿਆ ਆਪੇ ਉੱਠਿਆ, ਬਿਸਮਿਲ੍ਲਾ ਦੀ ਆਵਾਜ਼ ਨਹੀਂ ਆਈ, ਨਾ ਕੀੜੀ ਦਾ ਆਟਾ ਡੁੱਲਿਆ। ਇਹ ਮਾਂ ਦੀ ਸ਼ਾਨ ਆ ਤੇ ਬੜੀਆਂ ਸੋਹਣੀਆਂ ਸਾਡੇ ਬਚਪਨ ਨਾਲ ਹੰਡੀਆਂ ਹੋਈਆਂ ਗੱਲਾਂ ਨੇ। ਇਨਸ਼ਾਅੱਲਾ ਅਗਲੀ ਵੀਡੀਓ 'ਚ ਮਿਲਦੇ ਹਾਂ। ਰੱਬ ਰਾਖਾ ਜੀ।